ਅਗਲੀ ਖਬਰ ਵੱਲ ਚਲੀਏ ਤੇ ਐਰਿਕ ਐਡਮ ਜੋ ਨਿਊਯਾਰਕ ਸਿਟੀ ਦੇ ਮੇਅਰ ਆ ਉਹਨਾਂ ਦੀ FBI ਇਨਵੈਸਟੀਗੇਟ ਕਰ ਰਹੀ ਆ। ਇਨਵੈਸਟੀਗੇਟ ਨਹੀਂ ਕਰ ਰਹੀ, FBI ਨੇ ਉਹਨਾਂ ਦਾ ਜਿਹੜਾ ਪਰਸਨਲ ਫੋਨ ਆ ਉਹ ਵੀ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਹੈਗਾ। ਖਬਰਾਂ ਇਹ ਆ ਰਹੀਆਂ ਵੀ ਉਹਨਾਂ ਨੂੰ ਟਰਕੀ ਤੋਂ ਜਿਹੜੀ ਆ ਫੋਰਨ ਫੰਡਿੰਗ ਹੋ ਰਹੀ ਹੈਗੀ ਆ ਉਹਨਾਂ ਦੇ ਇਲੈਕਸ਼ਨ ਦੇ ਸੰਬੰਧ ਦੇ ਵਿੱਚ। ਇੱਕ ਉਹਨਾਂ ਦਾ ਬਹੁਤ ਵੱਡਾ ਸਪੋਰਟਰ ਆ ਉੱਥੇ ਜੋ ਕੰਸਟਰਕਸ਼ਨ ਦਾ ਕੰਮ ਕਰਦਾ ਹੈਗਾ ਨਿਊਯਾਰਕ ਦੇ ਵਿੱਚ, ਉਸਦੇ ਘਰ ਵੀ FBI ਤੇ US ਅਟਾਰਨੀ ਆਫਿਸ ਦੇ ਮੁਤਾਬਕ ਉਹਨਾਂ ਨੇ ਰੇਡ ਮਾਰੀ ਹੈਗੀ ਆ। ਚੀਫ ਫੰਡ ਰੇਜ਼ਰ ਸੀ ਇਹ ਐਰਿਕ ਐਡਮ ਦਾ 2021 ਦੇ ਵਿੱਚ ਜਿਹੜੀ ਕੈਂਪੇਨ ਹੋਈ ਸੀਗੀ। ਜੀ ਨਿਊਯਾਰਕ ਟਾਈਮ ਨੇ ਪਹਿਲੀ ਵਾਰੀ ਇਹ ਰਿਪੋਰਟ ਕੀਤਾ ਸੀ ਕਿ ਐਡਮ ਦੀ ਇਲੈਕਟ੍ਰੋਨਿਕ ਡਿਵਾਈਸਸ ਨੂੰ ਆਪਣੇ ਕਬਜ਼ੇ ਦੇ ਵਿੱਚ ਲੈ ਲਿਆ ਗਿਆ ਹੈਗਾ। ਪਰ ਦੂਸਰੇ ਪਾਸੇ ਐਰਿਕ ਐਡਮ ਨੇ ਕਿਹਾ ਆ ਕਿ ਮੈਂ ਪਹਿਲਾਂ ਪੁਲਿਸ ਵਿੱਚ ਵੀ ਰਿਹਾ ਤਾਂ ਮੈਂ ਜਿੰਨੇ ਵੀ ਮੈਂ ਤੇ ਮੇਰਾ ਸਟਾਫ ਆ ਉਹ ਸਾਰਾ ਕੁਝ ਲੀਗਲ ਕਰਦੇ ਆ, ਕੋਈ ਗਲਤ ਕੰਮ ਨਹੀਂ ਹੈਗੇ। ਹਜੇ ਤੱਕ ਕਿਸੇ ਤਰ੍ਹਾਂ ਦਾ ਉਹਨਾਂ ਨੂੰ ਅਕਿਊਜ਼ ਨਹੀਂ ਕੀਤਾ ਗਿਆ ਕੋਈ ਰੋਂਗ ਡੂਇੰਗ ਦਾ, ਤੇ ਉਹਨਾਂ ਦਾ ਆਫਿਸ ਪੂਰੀ ਤਰ੍ਹਾਂ ਜਿਹੜਾ ਆ ਕੋਆਪਰੇਟ ਕਰ ਰਿਹਾ ਹੈਗਾ। ਨਿਊਯਾਰਕ ਯੂਨੀਵਰਸਿਟੀ ਕਿੰਬਲ ਸੈਂਟਰ ਦੇ ਵਿੱਚ ਉਹ ਇੱਕ ਸਪੀਚ ਦੇਣ ਗਏ ਸੀ ਜਿਸ ਟਾਈਮ ਦੇ ਉੱਤੇ FBI ਦੇ ਏਜੰਟ ਉਹਨਾਂ ਨੂੰ ਅਪਰੋਚ ਕੀਤਾ ਤੇ ਉਹਨਾਂ ਨੂੰ ਕਿਹਾ ਵੀ ਆਪਣਾ ਜਿਹੜਾ ਫੋਨ ਆ ਉਹ ਸਾਨੂੰ ਦੇ ਦਿਓ। ਜੀ ਜੀ ਬਿਲਕੁਲ। ਸੋ ਹੁਣ ਦੇਖਣਗੇ ਕੀ ਇਹਨਾਂ ਦੇ ਫੋਨ ਦੇ ਵਿੱਚੋਂ ਲੱਭਦਾ ਆ। ਰੀਸੈਂਟਲੀ ਐਰਿਕ ਐਡਮ ਇੱਕ ਹੋਰ ਵਿਵਾਦ ਦੇ ਵਿੱਚ ਵੀ ਘਿਰੇ ਸੀਗੇ। ਡੀਪ ਫੇਕਸ AI ਦੀ ਵਰਤੋਂ ਕਰਦੇ ਹੋਏ ਵੱਖ-ਵੱਖ ਆਵਾਜ਼ਾਂ ਜਾਂ ਵੱਖ-ਵੱਖ ਭਾਸ਼ਾਵਾਂ ਤੇ ਵੱਖ-ਵੱਖ ਵੀਡੀਓ ਜਿਹੜੀਆਂ ਨਹੀਂ ਵੀ ਕੀਤੀਆਂ ਹੁੰਦੀਆਂ ਉਹ ਵੀ ਜਿਹੜੀਆਂ ਉਹ ਸਾਹਮਣੇ ਆ ਰਹੀਆਂ ਆ। ਇਹਨਾਂ ਨੇ ਲੋਕਾਂ ਨੂੰ ਵੱਖ-ਵੱਖ ਭਾਸ਼ਾਵਾਂ 'ਚ ਆਪ ਬਗੈਰ ਬੋਲੇ ਆਵਾਜ਼ ਆਪਣੀ ਹੀ ਆਵਾਜ਼ ਦੀ ਵਰਤੋਂ ਕਰਦੇ ਹੋਏ AI ਦੀ ਮਦਦ ਦੇ ਨਾਲ ਵੱਖ-ਵੱਖ ਬੋਲੀਆਂ ਦੇ ਵਿੱਚ ਮੈਸੇਜ ਰਿਕਾਰਡ ਕਰਕੇ ਜਿਹੜੇ ਉਹ ਘੱਲੇ ਆ। ਕਈ ਜਿਹੜੇ ਕਹਿ ਰਹੇ ਆ ਲੋਕ ਵੀ ਇਹ ਕਿਤੇ ਨਾ ਕਿਤੇ ਇਸ ਟੈਕਨੋਲੋਜੀ ਦੀ ਗਲਤ ਵਰਤੋਂ ਕੀਤੀ ਜਾ ਰਹੀ ਆ ਐਰਿਕ ਐਡਮਜ਼ ਦੇ ਦੁਆਰਾ। ਜਦ ਉਹਨਾਂ ਨੂੰ ਪੁੱਛਿਆ ਗਿਆ ਉਹ ਕਹਿੰਦੇ ਵੀ ਭਾਈ ਜਿਹੜੇ ਮੇਰੇ ਕੰਸਟੀਚੁਐਂਟਸ ਆ ਉਹ ਉਹਨਾਂ ਦੀ ਆਪਣੀ ਭਾਸ਼ਾ ਬੋਲੀ ਦੇ ਵਿੱਚ ਮੈਸੇਜ ਸੁਣਨਾ ਚਾਹੁੰਦੇ ਆ। ਇਹ ਸਭ ਨੂੰ ਪਤਾ ਹੈ ਵੀ ਜਿਹੜੇ ਐਰਿਕ ਐਡਮਜ਼ ਆ ਉਹਨਾਂ ਨੂੰ ਇੰਨੀਆਂ ਜਿਹੜੀਆਂ ਭਾਸ਼ਾਵਾਂ ਬੋਲੀਆਂ ਨਹੀਂ ਆਉਂਦੀਆਂ, ਪਰ ਫਿਰ ਵੀ AI ਦੀ ਵਰਤੋਂ ਜਿਹੜੀ ਉਹ ਕਰ ਰਹੇ ਆ। ਜੇ ਹੁਣ ਵਿਰੋਧੀਆਂ ਨੇ ਵਰਤ ਲਿਆ ਤਾਂ ਫਿਰ ਇਹਨਾਂ ਨੇ ਚੀਕ ਚਿਹਾੜਾ ਪਾਉਣਾ ਵੀ ਇੱਦਾਂ ਕਿੱਦਾਂ। ਹੁਣ ਜਦੋਂ ਆਪ ਵਰਤ ਰਹੇ ਆ ਫਿਰ ਸਭ ਕੁਝ ਚੰਗਾ ਇਹਨਾਂ ਨੂੰ ਲੱਗਦਾ ਹੁੰਦਾ ਆ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ ਦੇ ਵਿੱਚ ਜਿਹੜੇ ਮੂਲ ਨਿਵਾਸੀ ਆ ਨੇਟਿਵ ਅਮੈਰੀਕਨਜ਼ ਆ ਉਹਨਾਂ ਦਾ ਮੋਨੂਮੈਂਟਸ ਆ ਉਸ ਦੀ ਘੁੰਡ ਚੁਕਾਈ ਕੀਤੀ ਗਈ ਆ। ਇੱਥੇ ਕੈਪੀਟਲ ਦੇ ਵਿੱਚ ਕੈਲੀਫੋਰਨੀਆ ਦੀ ਪਹਿਲੋਂ ਮਿਸ਼ਨਰੀ ਸਟੈਚੂ ਹੁੰਦਾ ਸੀ 2020 ਦੇ ਵਿੱਚ, ਜਿਸ ਨੂੰ ਉਸ ਟਾਈਮ ਦੇ ਉੱਤੇ ਟੋਪਲ ਕਰ ਦਿੱਤਾ ਗਿਆ ਸੀ, ਸੁੱਟ ਦਿੱਤਾ ਗਿਆ ਸੀ। ਕੈਲੀਫੋਰਨੀਆ ਦੇ ਲਾ ਮੇਕਰਸ, ਟ੍ਰਾਈਬਲ ਲੀਡਰਸ ਤੇ ਹੋਰ ਸੈਂਕੜੇ ਲੋਕ ਬੀਤੇ ਮੰਗਲਵਾਰ ਨੂੰ ਉੱਥੇ ਇਕੱਠੇ ਹੋਏ। ਉਹਨਾਂ ਨੇ ਇਸ ਜਿਹੜੇ ਆ ਸਟੈਚੂ ਦੀ, ਇਸ ਬੁੱਤ ਦੀ ਜਿਹੜੀ ਆ ਘੁੰਡ ਚੁਕਾਈ ਕੀਤੀ। ਉਹ ਕਹਿੰਦੇ ਵੀ ਇਹਨਾਂ ਦਾ ਮਿਵੋਕ ਜਿਹੜੇ ਸੀਗੇ ਉਹਨਾਂ ਦਾ ਲੀਡਰ ਵਿਲੀਅਮ ਜੇ ਫਰੈਂਕਲਿਨ ਸੀਨੀਅਰ, ਉਸ ਨੂੰ ਡਿਪਿਕਟ ਕੀਤਾ ਗਿਆ ਆ ਇਸ ਮੋਨੂਮੈਂਟ ਦੇ ਵਿੱਚ, ਇਸ ਬੁੱਤ ਦੇ ਵਿੱਚ। ਕਹਿੰਦੇ ਵੀ ਫਾਈਨਲੀ ਜਿਹੜੇ ਅਸੈਂਬਲੀ ਮੈਂਬਰ ਜੇਮਸ ਰਾਮੋਸ ਆ ਉਹਨਾਂ ਨੇ ਕਿਹਾ ਵੀ ਫਾਈਨਲੀ ਕੈਲੀਫੋਰਨੀਆ ਦੇ ਜਿਹੜੇ ਮੂਲ ਨਿਵਾਸੀ ਇੰਡੀਅਨ ਪੀਪਲ ਆ ਉਹਨਾਂ ਦੇ ਕੋਲ ਇੱਕ ਮੋਨੂਮੈਂਟ ਹੋਊਗਾ ਕੈਪੀਟਲ ਦੀਆਂ ਗਰਾਊਂਡਸ ਦੇ ਵਿੱਚ। ਉਹ ਵਿਜ਼ਿਟ ਕਰਨਗੇ ਤਾਂ ਉਹਨਾਂ ਨੂੰ ਲੱਗੂਗਾ ਵੀ ਅਸੀਂ ਅਜੇ ਵੀ ਇੱਥੇ ਮੌਜੂਦ ਹੈਗੇ ਆ। ਕਹਿੰਦੇ ਵੀ ਇਹ ਇਸੇ ਲਈ ਆ ਕਿਉਂਕਿ ਸਾਡੇ ਜਿਹੜੇ ਅਨਸੈਸਟਰ, ਜਿਹੜੇ ਬਜ਼ੁਰਗ ਆ, ਉਹਨਾਂ ਦੀ ਰੈਜ਼ੀਲੀਅੰਸ ਸੀਗੇ, ਉਹਨਾਂ ਨੇ ਸਾਰੀਆਂ ਚੀਜ਼ਾਂ ਨੂੰ ਝੱਲਦੇ ਹੋਏ ਹੁਣ ਤੱਕ ਖੜੇ ਨੇ। ਸੋ ਉਹਨਾਂ ਨੂੰ ਹੀ ਯਾਦ ਕਰਦੇ ਹੋਏ ਇਹ ਜਿਹੜਾ ਨਵਾਂ ਮੋਨੂਮੈਂਟ ਆ ਉਹ ਲਗਾਇਆ ਗਿਆ ਆ। ਇਸ ਤੋਂ ਪਹਿਲਾਂ ਜੂਨੀਪਰ ਸੈਰਾ ਦਾ ਇੱਕ ਜਿਹੜਾ ਕਈ ਦਹਾਕੇ ਪੁਰਾਣਾ ਮੋਨੂਮੈਂਟ ਸੀਗਾ, ਬੁੱਤ ਸੀਗਾ, ਉਸ ਨੂੰ ਜਦੋਂ ਰੇਸ਼ੀਅਲ ਜਸਟਿਸ ਦੇ ਪ੍ਰੋਟੈਸਟਰਸ ਚੌਂਚ ਫੇਰੇ ਸੀਗੇ ਪੂਰੇ ਮੁਲਕ ਭਰ ਦੇ ਵਿੱਚ, ਉਦੋਂ ਉਹਨਾਂ ਨੇ ਉਹਨੂੰ ਤੋੜ ਦਿੱਤਾ ਸੀ। ਉਹ 18ਵੀਂ ਸੈਂਚੁਰੀ ਦਾ ਇੱਕ ਕੈਥੋਲਿਕ ਪ੍ਰੀਸਟ ਤੇ ਮਿਸ਼ਨਰੀ ਸੀਗਾ ਜਿਸ ਦੇ ਉੱਤੇ ਇਹ ਦੋਸ਼ ਸੀਗੇ ਵੀ ਇਹਨੇ ਨੇਟਿਵ ਅਮੈਰੀਕਨ ਮੂਲ ਨਿਵਾਸੀਆਂ ਦੀਆਂ ਜਿਹੜੀਆਂ ਟਰਾਈਬਸ ਆ ਤੇ ਕਲਚਰਸ ਆ ਉਹਨਾਂ ਨੂੰ ਹੀ ਡਿਸਟਰੋਏ ਕੀਤਾ ਆ। ਸੋ ਉਸ ਦੀ ਥਾਂ ਦੇ ਉੱਤੇ ਮੂਲ ਨਿਵਾਸੀਆਂ ਦਾ ਹੀ ਬੁੱਤ ਜਿਹੜਾ ਆ ਉਹ ਲਗਾਇਆ ਗਿਆ ਆ।